बिस्मिल्लाह रहमान रहीम। पंजाबी ਜ਼ੁਬਾਨ 'ਚ ਮੁਕਾਲਮਾ ਕੁਰਾਨ। ਅੱਜ ਪਾਠ 3 ਸੂਰਾ ਆਲੇ ਇਮਰਾਨ ਦੀ ਆਇਤ 195 ਤੋਂ 200। ਇਹ ਸੂਰਾ ਆਲੇ ਇਮਰਾਨ ਦਾ ਤੀਸਰੀ ਸੂਰਾ ਦਾ ਖਾਤਮਾ ਹੈ ਔਰ ਇਹ ਐਂਡ ਦਾ ਜਿਹੜਾ ਇਹਦੇ ਤੇ ਮੁਕਾਲਮਾ ਪਹਿਲੇ ਦਰਸ ਆਖਿਆ ਜਾਂਦਾ। ਮੁਕਾਲਮਾ ਇਸ ਵਜ੍ਹਾ ਤੋਂ ਲਫ਼ਜ਼ ਜਿਹੜਾ ਜ਼ਿਆਦਾ ਸੂਟੇਬਲ ਲੱਗਾ ਕਿ ਮੈਂ ਜਿਹੜਾ ਇੱਥੇ ਬਹਿ ਕੇ ਜਿਹੜੇ ਵੀ ਕੁਰਾਨ ਤੇ ਗੱਲ ਕਰਨਾ, ਉਹ ਮੈਂ ਜੋ ਕੁਰਾਨ ਨੂੰ ਸਮਝਣਾ ਉਹ ਦੂਸਰਿਆਂ ਦੇ ਜਿੰਨੇ ਕੁਰਾਨ ਜਿੰਨੀਆਂ ਫਿਕਰਾਂ ਨੇ ਉਹਨਾਂ ਤੇ ਆਪਣੀ ਪਾਸੇ ਵਾਲਾ ਤੱਕ ਨਜ਼ਰ ਮਾਰ ਕੇ ਬਈ ਕਿਹੜੀ ਫਿਕਰ ਕੀ ਆ ਰਹੀ ਹੈ, ਤੇ ਜੋ ਮੈਂ ਸਹੀ ਸਮਝਣਾ ਉਹ ਤਰਜਮਾ ਜਿਹੜਾ ਉਹ ਮੈਂ ਪੜ੍ਹਨਾ, ਡਿਸਕਸ ਕਰਨਾ। ਇਹਦੀ ਮੇਨ ਵਜ੍ਹਾ ਇਹ ਕਿ ਕੁਰਾਨ ਤੋਂ ਔਰ ਮੇਰਾ ਬੈਕਗਰਾਊਂਡ 'ਚ ਜਿਹੜੀ ਇਹਦੇ 'ਚ ਮੈਂ ਜਿਹੜਾ ਇਹਦੇ ਤੋਂ ਚਾਹੁੰਦਾ ਫਾਇਦਾ ਲੋਕਾਂ ਨੂੰ ਹੋਵੇ ਤੇ ਮੈਨੂੰ ਹੀ ਹੋਵੇ, ਉਹ ਇਹ ਕਿ ਕੁਰਾਨ ਦੇ ਕਰੀਬ ਆਉਣ ਲੋਕ। ਕੁਰਾਨ ਦੇ ਮੁਤਲਕ ਇੰਨਾ ਕੁ ਮਵਾਦ ਜ਼ਹਿਰੀਲਾ ਪ੍ਰਾਪੋਗੰਡਾ ਕੀਤਾ ਗਿਆ ਕਿ ਕੁਰਾਨ ਨੂੰ ਨਾ ਆਲਮੋਸਟ ਸ਼ਜਰੇ ਮਮਨੂਆ ਕੋਈ ਚੀਜ਼ ਬਣਾ ਦਿੱਤੀ ਗਈ ਮੁਸਲਮਾਨਾਂ ਵਾਸਤੇ। ਕੁਰਾਨ ਦੇ ਉਹ ਇਸਤੇਮਾਲ ਦੇ ਬੜੇ ਪਾਪੂਲਰ ਨੇ ਜਿਹੜੇ ਕੁਰਾਨ ਦੇ ਖਿਲਾਫ ਨੇ। ਔਰ ਉਹ ਕੌਣ ਆਂਦਾ ਮੇਰੇ ਖਿਲਾਫ ਨੇ? ਕੁਰਾਨ ਆਂਦਾ ਕਿ ਮੇਰੇ ਖਿਲਾਫ ਨੇ, ਮੇਰਾ ਇਹਨਾਂ 'ਚੋਂ ਕੋਈ ਵੀ ਮਾਮਲਾ ਨਹੀਂ। ਫਿਰ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਪ੍ਰਾਪੋਗੰਡੇ ਝੂਠੇ ਕੀਤੇ ਗਏ ਨੇ ਕਿ ਕੁਰਾਨ ਦੀ ਸਮਝ ਨਹੀਂ ਆਉਂਦੀ, ਰਸੂਲ ਅੱਲਾ ਤੋਂ ਬਗੈਰ ਸਮਝਿਆ ਕੋਈ ਨਹੀਂ, ਹਦੀਸਾਂ ਤੋਂ ਬਗੈਰ ਨਹੀਂ ਸਮਝ ਆਉਂਦੀ। ਇਹ ਸੂਰਾ ਆਲੇ ਇਮਰਾਨ ਖਤਮ ਹੋ ਰਹੀ ਹੈ। ਕਾਫੀ ਵੱਡੀਆਂ ਸੂਰਾ ਨੇ, ਬੜੀਆਂ ਫੇਮਸ ਨੇ, ਇਹਨਾਂ ਦੇ ਆਮ ਵਾਕਿਆਤ ਤੋਂ ਵੀ ਲੋਕ ਵਾਕਿਫ ਨੇ। ਤੁਸੀਂ ਵੇਖੋ ਅਜੇ ਤੱਕ ਕੁਰਾਨ ਆਪਣੀ ਤਫਸੀਰ, ਆਪਣਾ ਤਰਜਮਾ ਆਪ ਹੀ ਆਪਣੀ ਦੂਜੀ ਗੱਲ ਦੀ ਸਪੋਰਟ ਕਰ ਰਿਹਾ। ਬਾਹਰੋਂ ਕਿਸੇ ਚੀਜ਼ ਦੀ ਵੀ ਜ਼ਰੂਰਤ ਨਾ ਹੀ ਪੈਂਦੀ ਹੈ ਨਾ ਹੀ ਪਈ। ਜੇ ਪਵੇ ਵੀ ਤਾਂ ਉਹ ਕੁਰਾਨ ਆਕਮ ਕੁਰਾਨ ਹੀ ਰਹਿੰਦਾ, ਅਸਲ ਗੱਲ ਕੁਰਾਨ ਦੀ ਰਹਿੰਦੀ ਹੈ। ਬਾਹਰ ਦਾ ਕੋਈ ਵਾਕਿਆ, ਕੋਈ ਸ਼ਾਨ ਨਜ਼ੂਲ, ਕੋਈ ਚੀਜ਼, ਕੋਈ ਹਦੀਸ, ਕੋਈ ਰਸੂਲ ਅੱਲਾ ਨਾਲ, ਕੋਈ ਸਹਾਬਾ ਨਾਲ ਮਨਸੂਬ ਗੱਲ, ਕਿਸੇ ਆਲਮ ਫਾਜ਼ਲ ਨਾਲ ਜਿਹੜੀ ਹੈ, ਉਹ ਕੁਰਾਨ ਦਾ ਮੁੱਦਾ ਨਹੀਂ ਚੇਂਜ ਕਰ ਸਕਦੀ। ਇਹ ਜਿਨ੍ਹਾਂ ਤੇ ਕੁਰਾਨ ਉਤਰਿਆ ਨਬੀ ਸੱਲੱਲਾਹੁ ਅਲੈਹਿ ਵਸੱਲਮ ਸੈਯਦਨਾ ਮੁਹੰਮਦ ਤੇ, ਉਹਨਾਂ ਨੂੰ ਵੀ ਇਖਤਿਆਰ ਨਹੀਂ ਕਿ ਉਹ ਕੁਰਾਨ ਦੀ ਕਿਸੇ ਖਿਲਾਫ ਗੱਲ ਦੀ ਆਪਣੇ ਕੋਲੋਂ ਕਰ ਲੈਣ। ਉਹਦੇ ਵਾਸਤੇ ਕੁਰਾਨ ਨਹੀਂ ਫੈਸਲਾ ਕੋਲੋਂ, ਕੁਰਾਨ ਹੀ ਕੋਲੇ, ਕੁਰਾਨ ਹੀ ਕहेंगे। ਕੁਰਾਨ ਦੇ ਅਲਫਾਜ਼ ਤੇ ਉਹਦੇ ਮਾਨੀ ਨਹੀਂ ਫੈਸਲਾ ਕਰਨਾ ਇਸ ਗੱਲ ਦਾ ਮਤਲਬ ਕੀ ਹੈ ਜਾਂ ਉਹਦੇ ਸਿਆਕੋ ਸਬਾਕ ਨੇ। ਤੇ ਉਹਦੇ ਵਾਸਤੇ ਅਸਲ ਤੇ ਇਹ ਸੀ ਕਿ ਇਹਦੇ ਵਿੱਚ ਲੋਕ ਆਉਣ, ਆ ਕੇ ਇਹਦੇ 'ਚ ਜਿਸ ਤਰ੍ਹਾਂ ਦੀਆਂ ਹੁਣ ਸਹੂਲਤਾਂ ਮੌਜੂਦ ਨੇ, ਜਿੱਥੇ ਜਿੱਥੇ ਕੋਈ ਪੂਰੀ ਦੁਨੀਆ ਹੀ ਲੋਕ ਬੈਠੇ ਨੇ ਤੇ ਉਹ ਥੱਲੇ ਕਮੈਂਟਸ 'ਚ ਆਪਣੀ ਗੱਲ ਲਿਖ ਸਕਦੇ ਨੇ, ਉਹ ਸਵਾਲ ਕਰ ਸਕਦੇ ਨੇ, ਉਹ ਪਾਰਟੀਸਪੇਟ ਕਰ ਸਕਦੇ ਨੇ ਵਿੱਚ ਲਾਈਵ ਆ ਕੇ, ਤਾਂ ਕਿ ਇਹ ਚੀਜ਼ ਜਿਹੜੀ ਹੈ ਲੋਕਾਂ ਨੂੰ ਅੱਲਾ ਦੀ ਗੱਲ, ਰਸੂਲ ਅੱਲਾ, ਕਿਉਂਕਿ ਜਿਹੜੀ ਜ਼ੁਬਾਨ 'ਚ ਮੈਂ ਗੱਲ ਕਰ ਰਿਹਾ ਉਸ ਜ਼ੁਬਾਨ ਦੇ ਮੰਨਣ ਵਾਲੇ ਲੋਕ ਜਿਹੜੇ ਨੇ, ਉਹ ਬੜੀ ਮਾਜ਼ਰਤ ਨਾਲ, ਬੜੀ ਦੁੱਖ ਵਾਲੀ ਗੱਲ ਹੈ, ਟ੍ਰੈਜਡੀ ਹੈ ਕਿ ਉਹ ਅੱਲਾ ਦੇ ਨਾਂ ਤੇ ਅੱਲਾ ਦੇ ਖਿਲਾਫ ਬਹੁਤ ਜ਼ਿਆਦਾ ਇਸ ਦੁਨੀਆ 'ਚ ਕੰਮ ਕਰ ਰਹੇ। ਉਹਦੀ ਮੇਨ ਇੱਕ ਹੀ ਵਜ੍ਹਾ ਕਿ ਕੁਰਾਨ ਤੋਂ ਉਹਨਾਂ ਨੂੰ ਦੂਰ ਰੱਖਿਆ ਜਾ ਰਿਹਾ, ਕੀਤਾ ਜਾ ਰਿਹਾ, ਉਹ ਕਰੀਬ ਨਹੀਂ ਹੋਣਾ ਚਾਹੁੰਦੇ। ਅਸਲ ਇਹਦੇ 'ਚ ਮਸਲਾ ਇਹਦੇ ਕੋਈ ਗਲਤ ਸਹੀ ਜਾਂ ਐਸਾ ਕਿਸੇ ਨੂੰ ਮੰਨਣਾ ਮਨਾਣਾ ਜਾਂ ਫਲਾਣਾ ਕੁਰਾਨ ਨਹੀਂ। ਅਸਲ ਇਹਦੇ 'ਚ ਮੇਰਾ ਮਕਸਦ ਹੈ ਕਿ ਲੋਕ ਕੁਰਾਨ ਤੋਂ ਜਿਹੜੀ ਉਹਦੇ 'ਚ ਕੋਈ ਐਸੀ ਉਬਾਮ ਨੇ ਉਹ ਦੂਰ ਹੋਣ ਔਰ ਕੁਰਾਨ ਨਾਲ ਵਾਕਫੀਅਤ ਹੋਵੇ। ਕੁਰਾਨ ਨਾਲ ਵਾਕਫੀਅਤ ਦਾ ਮਤਲਬ ਹੈ ਕਿ ਰਸੂਲ ਅੱਲਾ ਨਾਲ ਵਾਕਫੀਅਤ, ਔਰ ਰਸੂਲ ਅੱਲਾ ਨਾਲ ਵਾਕਫੀਅਤ ਦਾ ਮਤਲਬ ਹੈ ਕਿ ਅੱਲਾ ਨਾਲ ਵਾਕਫੀਅਤ। ਇਹ ਮਕਾਸਦ ਨੇ। ਇਹਦੇ ਵਿੱਚ ਸੂਰਾ ਆਲੇ ਇਮਰਾਨ ਅਗਲੇ ਦਰਸ 'ਚੋਂ ਅੱਲਾਹ ਤਾਲਾ ਉਹਦੇ 'ਚ ਕਾਫੀ ਰਵੱਈਆਂ ਦੇ ਮੁਤਲਕ ਗੱਲ ਅੱਲਾਹ ਤਾਲਾ ਕਰ ਰਹੇ ਨੇ, ਇਨਸਾਨੀ ਰਵੱਈਆਂ ਦੇ ਮੁਤਲਕ ਕੁਰਾਨ ਗੱਲ ਕਰਦਾ। ਕੁਰਾਨ ਜਿਸ ਆਂਦਾ ਨਾ ਕੁਫਰ ਕਿਸੇ ਨੂੰ ਜਾਂ ਮੁਸ਼ਰਕ, ਤੇ ਮੁਸ਼ਰਕ ਜਿਹੜੇ ਆਂਦਾ ਉਹਦੇ ਉਹ ਰਵੱਈਆ ਹੁੰਦਾ, ਉਹ ਕੋਈ ਨਾਂ ਨਾਲ ਰਿਲੇਟ ਨਹੀਂ ਹੁੰਦਾ। ਤੁਹਾਡਾ ਨਾਂ ਕੀ ਹੈ ਜਾਂ ਤੁਹਾਡਾ ਅਕੀਦਾ ਕੀ, ਉਹਦਾ ਇਲਮ ਅਮਲ ਹੁੰਦਾ, ਰਵੱਈਆ ਹੁੰਦਾ। ਉਹਦੇ ਵਿੱਚ ਕੁਰਾਨ ਦਾ ਸਲੂਬ ਇਸ ਤਰ੍ਹਾਂ ਦਾ ਕਿ ਕਿਸੇ ਪੈਗੰਬਰ ਸਭ ਤੋਂ ਵੱਡੀ ਹਸਤੀ ਹੁੰਦੇ ਨੇ ਇਨਸਾਨਾਂ 'ਚ, ਉਹਨਾਂ ਵਿੱਚ ਵੀ ਸ਼ਿਰਕ ਦਾ ਕੋਈ ਸ਼ਾਇਬਾ ਹੋਵੇ ਤੇ ਉਹ ਬਿਲਕੁਲ ਉਹ ਉਹਨੇ ਕੁ ਮੁਸ਼ਰਕ ਨੇ 5% ਜਾਂ ਕਿਸੇ ਮੁਸਲਮਾਨ। ਤੇ ਜੇ ਕਿਸੇ ਕਾਫਰ ਵਿੱਚ ਜਿਹਨੂੰ ਮੁਸ਼ਰਕ ਹੈ ਉਹਦੇ ਵਿੱਚ ਵੀ ਕੋਈ ਜਿਹੜੀ ਅੱਛੀ ਚੀਜ਼ ਹੈ
ਉਹਨੂੰ ਉਹ ਉਹਨਾਂ ਕੋ ਉਹ ਸਹੀ ਹੈ। ਲਿਹਾਜ਼ਾ ਇਹ ਵੀ ਚੀਜ਼ਾਂ ਜਿਹੜੀਆਂ ਨੇ ਇਹਨਾਂ ਤੋਂ, ਇਹ ਕੁਰਾਨ ਅਸਲ ਦੀਨ ਸਿੰਪਲ ਜਿਹੀ ਗੱਲ ਹੈ, ਦੀਨ ਦੀ ਸਮਝ ਨਹੀਂ ਆ ਸਕਦੀ ਅਗਰ ਬੰਦਾ ਕੁਰਾਨ ਨਾ ਸਮਝਦਾ ਹੋਵੇ, ਜਾਂ ਕਿਸੇ ਐਸੇ ਬੰਦੇ ਨਾਲ ਰਿਲੇਟਡ ਨਾ ਉਹਦੀ ਕੋਈ ਤਲਕ ਵਾਸਤਾ ਹੋਵੇ ਜਿਹੜਾ ਕੁਰਾਨ ਸਮਝ ਰਿਹਾ ਜਾਂ ਮੁਆਸ਼ਰੇ ਨਾਲ। ਇਹ ਬੜੀ ਅਹਿਮ ਗੱਲ ਹੈ। ਕੁਰਾਨ ਤੋਂ ਬਗੈਰ ਅਗਰ ਕੋਈ ਬੰਦਾ ਕਹਿ ਵੀ ਰਿਹਾ ਕਿ ਕੁਰਾਨ ਇੰਜ ਬਿਆਨਦਾ, ਕਿਉਂਕਿ ਉਹ ਬਹੁਤ ਜ਼ਿਆਦਾ ਹੋ ਰਿਹਾ, ਕੁਰਾਨ ਦੇ ਵਾਲੇ ਦੇ ਕੇ ਝੂਠ ਮਾਰੇ ਜਾਂਦੇ ਨੇ, ਜਿਹਦੀ ਇੱਕ ਬੜੀ ਵੱਡੀ ਮਿਸਾਲ ਹੈ ਕਿ ਸੈਯਦਨਾ ਈਸਾ ਦਾ ਜ਼ਿੰਦਾ ਉਠਾਇਆ ਜਾਣਾ। ਆਮ ਲੋਕ ਸਮਝਦੇ ਨੇ ਕਿ ਕੁਰਾਨ ਇਹਦੀ ਬਿਲਕੁਲ ਇਹਦੇ ਮੁਖਾਲਫ ਖਲੋਤੇ ਆ। ਵਾਪਸੀ ਈਸਾ अलैहिस्सलाम ਦੀ ਕੁਰਾਨ ਇਹਦੀ ਟੋਟਲ ਨਫੀ ਕਰਦਾ, ਔਰ ਐਸੇ ਤਰੀਕੇ ਨਾਲ ਨਫੀ ਕਰਦਾ ਜ਼ਿੰਦਾ ਉਠਾਣੇ ਦੀ ਔਰ ਵਾਪਸ ਆਉਣੇ ਦੀ ਕਿ ਕੋਈ ਦੁਨੀਆ ਦਾ ਕਾਕਾ ਵੀ ਉਸ ਗੱਲ ਦਾ ਇਨਕਾਰ ਨਹੀਂ ਕਰ ਸਕਦਾ। ਲਿਹਾਜ਼ਾ ਇੱਥੇ ਹੁਣ ਅੱਲਾਹ ਤਾਲਾ ਫਰਮਾਉਂਦੇ ਨੇ, ਤੇ ਫਿਰ ਪਰਵਰਦੀਗਾਰ ਨੇ ਉਹਨਾਂ ਦੀ ਦੁਆ ਇਸ ਤਰ੍ਹਾਂ ਕਬੂਲ ਕੀਤੀ। ਪਿਛਲੀਆਂ ਆਇਤਾਂ 'ਚ ਅੱਲਾਹ ਤਾਲਾ ਜ਼ਿਕਰ ਕਰ ਰਹੇ ਸਨ ਕਿ ਉਹ ਦੁਆ ਕਰਦੇ ਨੇ, ਅੱਲਾਹ ਦੇ ਜਿਹੜੇ ਨੇਕ ਬੰਦੇ ਨੇ ਅੱਲਾਹ ਅੱਗੇ ਕਿਸ ਤਰ੍ਹਾਂ ਸਰੈਂਡਰ ਕਰਦੇ ਨੇ, ਕਿਸ ਤਰ੍ਹਾਂ ਅੱਲਾਹ ਦੀ ਗੱਲ ਮੰਨਦੇ ਨੇ, ਔਰ ਉਹਨਾਂ ਦੀ ਦੁਆ ਕੀ ਹੁੰਦੀ ਆ ਟਾਈਮ। ਉਹ ਕਹਿੰਦੇ ਨੇ ਅੱਲਾਹ ਤੇ ਪਰ ਇੱਥੋਂ ਹੁਣ ਅਗਲੀ ਆਇਤ ਇੱਥੋਂ ਸ਼ੁਰੂ ਹੋ ਰਹੀ ਹੈ, ਇਹ ਕੁਰਾਨ ਸ਼ੁਰੂ ਹੋ ਰਿਹਾ। ਤੇ ਫਿਰ ਪਰਵਰਦੀਗਾਰ ਨੇ ਉਹਨਾਂ ਦੀ ਦੁਆ ਇਸ ਤਰ੍ਹਾਂ ਕਬੂਲ ਕੀਤੀ ਕਿ ਮਰਦ ਹੋਵੇ ਜਾਂ ਔਰਤ, ਤੁਹਾਡੇ ਵਿੱਚ ਜਿਹੜਾ ਵੀ ਕੋਈ ਅਮਲ ਕਰੇਗਾ ਉਹਦਾ ਅਮਲ ਮੈਂ ਜ਼ਾਇਆ ਨਹੀਂ ਕਰਾਂਗਾ। ਤੁਸੀਂ ਸਾਰੇ ਮੁਸਲਮਾਨ ਜਿਹੜੇ ਹੋ ਇੱਕੋ ਵਰਗੇ ਹੋ, ਅੱਲਾਹ ਫਰਮਾ ਰਹੇ ਨੇ, ਇਸ ਵਾਸਤੇ ਜਿਨ੍ਹਾਂ ਹਿਜਰਤ ਕੀਤੀ, ਉਹ ਜਿਹੜੇ ਆਪਣਾ ਆਪਣੇ ਘਰਾਂ ਤੋਂ ਬੇਕਾਰ ਹੋਏ, ਆਪਣੇ ਘਰਾਂ ਤੋਂ ਬੇਕਾਰ ਹੋ ਕੇ ਹਿਜਰਤ ਕੀਤੀ, ਆਪਣਾ ਵਤਨ ਛੱਡਿਆ, ਇਸ ਵਾਸਤੇ ਜਿਨ੍ਹਾਂ ਈਮਾਨ ਲਿਆਉਣ ਵਾਸਤੇ ਸਤਾਏ ਗਏ ਨੇ, ਜਿਨ੍ਹਾਂ ਨੂੰ ਸਤਾਇਆ ਗਿਆ, ਉਹ ਮੇਰੇ ਲਈ ਲੜੇ ਤੇ ਕਤਲ ਹੋ ਗਏ, ਉਹਨਾਂ ਦੇ ਗੁਨਾਹ ਉਹਨਾਂ ਤੋਂ ਦੂਰ ਕਰ ਦਿਆਂਗਾ, ਔਰ ਉਹ ਸਾਰੇ ਜ਼ਰੂਰ ਐਸੇ ਬਾਗਾਂ ਵਿੱਚ ਰਹਿਣ ਦੇ ਜਿਨ੍ਹਾਂ ਦੇ ਵਿੱਚ ਠੱਡੀਆਂ ਨਹਿਰਾਂ ਵਗਦੀਆਂ ਹੁੰਦੀਆਂ। ਇਹ ਅੱਲਾਹ ਦੇ ਕੋਲ ਉਹਨਾਂ ਦੀ ਜਜ਼ਾ ਹੈ, ਤੇ ਅੱਲਾਹ ਤੇ ਬਿਹਤਰੀਨ ਜਜ਼ਾ ਦੇਣ ਵਾਲਾ ਹੈ। ਅੱਲਾਹ ਕਹਿੰਦੇ ਨੇ ਜਿਹੜੇ ਬੰਦਿਆਂ ਨੇ ਅੱਲਾਹ ਉਹਨਾਂ ਦੁਆ ਕੀਤੀ ਪਿਛਲੀ ਆਇਤ 'ਚ ਅੱਲਾਹ ਦੇ ਮੰਨਣ ਵਾਲਿਆਂ ਨੇ, ਤੇ ਉਹਦੇ 'ਚ ਅੱਲਾਹ ਤਾਲਾ ਉਹਨੇ ਦੁਆ ਕਬੂਲ ਕਰ ਲਈ, ਤੇ ਆਖਿਆ ਜਿਹੜੇ ਮਰਦ ਔਰਤ ਜਿਹੜਾ ਵੀ ਕੋਈ ਅੱਛਾ ਅਮਲ ਕਰੇਗਾ। ਵੇਖਿਆ ਤੇ ਇਹ ਨਹੀਂ ਆਖਿਆ ਕਿ ਜਿਹੜਾ ਵੀ ਕੋਈ ਰਿਸ਼ਤੇਦਾਰੀ ਹੋਵੇ ਦੀ, ਜਿਹੜਾ ਵੀ ਕੋਈ ਨਮਾਜ਼ਾਂ ਜ਼ਿਆਦਾ ਪੜ੍ਹੇਦਾ, ਜਿਹੜਾ ਕੋਈ ਰੋਜ਼ੇ ਜ਼ਿਆਦਾ ਰੱਖੇਦਾ, ਆਖਿਆ ਜਿਹੜਾ ਵੀ ਕੋਈ ਅੱਛਾ ਜਨਰਲ ਅਸਲ ਅਹਿਮੀਅਤ ਅੱਛੇ ਅਮਲ ਦੀ, ਜਿਹੜਾ ਵੀ ਕੋਈ ਅੱਛਾ ਅਮਲ ਕਰੇਗਾ ਉਹ ਉਹਦਾ ਅਮਲ ਅੱਲਾਹ ਕਹਿੰਦੇ ਨੇ ਮੈਂ ਜ਼ਾਇਆ ਨਹੀਂ ਕਰਨ ਲੱਗਾ। ਇਸ ਵਾਸਤੇ ਕਹਿੰਦੇ ਨੇ ਮਿਸਾਲ ਪਾ ਦਿੰਦੇ ਨੇ ਜਿਨ੍ਹਾਂ ਹਿਜਰਤ ਕੀਤੀ ਉੱਥੋਂ, ਜਿਨ੍ਹਾਂ ਘਰ-ਬਾਰ ਛੱਡਿਆ, ਜਿਨ੍ਹਾਂ ਮੇਰੇ ਵਾਸਤੇ ਜਾਨਾਂ ਦਿੱਤੀਆਂ ਨੇ, ਬੇਕਾਰ ਹੋਏ ਨੇ, ਜਿਨ੍ਹਾਂ ਨੂੰ ਬੜਾ ਸਤਾਇਆ ਗਿਆ, ਸਖਤੀਆਂ ਚੱਲਦੇ ਨੇ ਇਸ ਵਜ੍ਹਾ ਤੋਂ, ਅੱਕ ਗੱਲ ਕਹਿਣ ਦੀ ਵਜ੍ਹਾ ਤੋਂ, ਤਾਂ ਉਹਨਾਂ ਸਾਰਿਆਂ ਦਾ ਪੈਰ ਲਾਉਂਦੇ ਨੇ। ਉਹ ਲੜੇ ਮਰੇ ਕਤਲ ਹੋਏ ਅੱਜ ਦੀ ਦੁਨੀਆ ਵਿੱਚ ਵੀ ਜਿਹੜੇ ਅੱਲਾਹ ਵਾਸਤੇ ਚੀਜ਼ਾਂ ਕਰ, ਉਹਨਾਂ ਦੇ ਗੁਨਾਹ, ਉਹਨਾਂ ਦੇ ਜਿਹੜੇ ਛੋਟੇ ਮੋਟੇ ਲਗਸ਼ਾਂ ਗੁਨਾਹ ਪਿਛਲੀਆਂ ਨੇ ਉਹ ਵੀ ਮਾਫ ਕਰ ਦਿਆਂਗਾ। ਤੌਬਾ ਇਸਤਗਫਾਰ ਔਰ ਉਹਨਾਂ ਦੀਆਂ ਇਹਨਾਂ ਵੱਡਿਆਂ ਕੰਮਾਂ ਦੇ ਬਦੌਲਤ ਮਾਫ ਕਰ ਦਿਆਂਦਾ, ਔਰ ਸਾਰੇ ਜ਼ਰੂਰ ਉਹ ਸਾਰੇ ਅੱਲਾਹ ਦੀ ਜੰਨਤ ਦਾ ਹਿੱਸਾ ਬਣਨਦੇ। ਉਹ ਜੰਨਤ ਕੀ ਹੈ ਉੱਥੇ ਇਸ ਦੁਨੀਆ ਦੀ, ਕਿਉਂਕਿ ਜੰਨਤ ਦਾ ਕਿਸੇ ਇਨਸਾਨ ਨੂੰ ਪਤਾ ਨਹੀਂ, ਤੋ ਇਸ ਦੁਨੀਆ ਵਿੱਚ ਹੀ ਅੱਛੀ ਚੀਜ਼ ਨਾਲ ਦੀ ਮਸਲਤ ਇਖਤਿਆਰ ਕਰਕੇ ਜਾਂ ਉਹਦੀ ਦੱਸ ਕੇ ਪੈਂਦੇ ਨੇ, ਉੱਥੇ ਨਹਿਰਾਂ ਵਗਦੀਆਂ ਹੋਣਗੀਆਂ, ਖਜੂਰਾਂ ਦੇ ਬਾਗ ਹੋਣ ਦੇ, ਅੱਲਾਹ ਤਾਲਾ ਜੰਨਤ ਦਾ ਨਮੂਨਾ ਇਸ ਤਰ੍ਹਾਂ ਦੱਸਦੇ ਨੇ, ਠੱਡੀਆਂ ਛਾਵਾਂ ਦੇ, ਉਸ ਕੋਲ ਉਹਨਾਂ ਦੀ ਜਜ਼ਾ ਹੈ। ਤੇ ਅੱਲਾਹ ਜਿਹੜਾ ਉਹ ਬਿਹਤਰੀਨ, ਉਸ ਤੋਂ ਅੱਛੀ ਜਜ਼ਾ ਔਰ ਸਜ਼ਾ ਅੱਲਾਹ ਤੋਂ ਬਗੈਰ ਕੋਈ ਨਹੀਂ, ਕਿਉਂਕਿ ਅੱਲਾਹ ਇਲਮ ਰੱਖਦਾ ਤੁਹਾਡੀਆਂ ਨਿਯਤਾਂ ਵਿੱਚ ਵੀ ਕੀ ਹੈ। ਬਜ਼ਾਹਿਰ ਤੁਸੀਂ ਅੱਛਾ ਅਸੀਲ ਅਮਲ ਕਰ ਰਹੇ ਹਾਂ, ਲੇਕਿਨ ਨਿਯਤਨ ਅਸੀਂ ਪਤਾ ਨਹੀਂ ਆਪਣੀ ਵਾਸਤੇ ਕਰ ਰਹੇ ਹੋ ਵੀ ਹੈ, ਮੈਂਬਰ ਬਣਨ ਵਾਸਤੇ ਜਾਂ ਆਪਣੀ ਫੋਟੋ ਲਵਾਉਣ ਵਾਸਤੇ ਜਾਂ ਟੌਰ ਵਾਸਤੇ। ਅਗਲੀ ਆਇਤ 'ਚ ਅੱਲਾਹ ਤਾਲਾ ਦੂਸਰੇ ਰਵੱਈਏ ਨੂੰ ਮੁਖਾਤਬ ਕਰਦੇ ਨੇ,
ਨੂੰ ਮੌਜੂਏ ਬਹਿਸ ਬਣਾ ਕੇ ਆਂਦੇ ਨੇ, ਇਹ ਪੈਗੰਬਰ ਇਸ ਮੁਲਕ ਦੇ ਸ਼ਹਿਰਾਂ ਵਿੱਚ ਇਹਨਾਂ ਕਾਫਰਾਂ ਦਾ ਇਹ ਰੌਣਕ ਮੇਲਾ ਤੁਹਾਨੂੰ ਕਿਸੇ ਭੁਲੇਖੇ ਵਿੱਚ ਨਾ ਪਾਵੇ। ਇਹ ਤਾਂ ਜ਼ਰਾ ਜਿੰਨਾ ਸਵਾਦ ਹੈ, ਇਸ ਤੋਂ ਬਾਅਦ ਇਹਨਾਂ ਜਹੰਨਮ ਵਿੱਚ ਹੀ ਸੜਨਾ ਹੈ, ਔਰ ਉਹ ਬੜੀ ਬੁਰੀ ਜਗ੍ਹਾ। ਅੱਲਾਹ ਤਾਲਾ ਕਹਿੰਦੇ ਨੇ ਜਿਹੜੇ ਇੱਥੇ ਜਿਹੜੇ ਮੁਖਾਲਫ ਨੇ ਤੁਹਾਡੇ, ਜਿਹੜੇ ਅੱਲਾਹ ਦੀ ਗੱਲ ਨਹੀਂ ਮੰਨਦੇ, ਉਹਨਾਂ ਦਾ ਜਿਹੜੇ ਰੌਣਕ ਮੇਲੇ ਜ਼ਾਹਿਰ ਹੈ, ਉਹਨਾਂ ਸ਼ਾਨ ਸ਼ੌਕਤ, ਦੌਲਤ, ਮਾਲ, ਬੜੇ ਬੜੇ ਵੱਡੇ ਨਾਨ, ਤਾਂ ਕਹਿੰਦੇ ਦਾ ਚੱਲਣਾ ਫਿਰਨਾ ਜਿਹੜਾ ਨਾ ਇਹ ਆਰਜ਼ੀ ਹੈ, ਭੁਲੇਖੇ 'ਚ ਨਾ ਪਾਏ। ਰਸੂਲ ਦੇ ਜਿਹੜੇ ਸਾਹਮਣੇ ਲੋਕ ਨੇ ਉਹਨਾਂ ਦਾ ਤਾਂ ਉੱਥੇ ਦੁਨੀਆ ਦਾ ਹੀ ਫੈਸਲਾ ਹੋ ਜਾਣਾ, ਔਰ ਹੋ ਗਿਆ ਸੀ ਥੋੜੇ ਅਰਸੇ 'ਚ। ਅੱਲਾਹ ਤਾਲਾ ਨੇ ਆਖਿਆ ਸੀ ਇਹਨਾਂ ਨੇ ਇੱਥੇ ਹੀ ਜਨਮ ਹਾਸਲ ਕਰੋ, ਜਿਹੜਾ ਅੱਲਾਹ ਦਾ ਤਰੀਕਾ ਹੈ ਰਸੂਲ ਦੀ ਮੌਜੂਦਗੀ 'ਚ। ਤੇ ਇਸ ਤੋਂ ਬਾਅਦ ਇਹਨਾਂ ਵਾਸਤੇ ਜਨਮ ਵਿੱਚ ਹੀ ਸੜਨਾ ਹੈ, ਇਹਨਾਂ ਵਾਸਤੇ ਹੋਰ ਕੋਈ ਇਹਨਾਂ ਦਾ ਚੀਜ਼ ਨਹੀਂ। ਇਹਦੇ 'ਚ ਇਹ ਨਹੀਂ ਕਿ ਇਹਨਾਂ ਦੇ ਕੋਈ ਨਾਂ ਲਿਖਦੇ ਨਹੀਂ, ਇਹਨਾਂ ਦੇ ਰਵੱਈਏ ਨੇ ਇਸ ਤਰ੍ਹਾਂ ਦੇ। ਆਖਰੀ ਵਕਤ ਤੱਕ ਇਨਸਾਨ ਜਿੰਨਾ ਚਿਰ ਜ਼ਿੰਦਾ ਰਹਿੰਦਾ ਉਹਦੇ ਵਾਸਤੇ ਅੱਲਾਹ ਤਾਲਾ ਦਾ ਤੌਬਾ ਦਾ ਦਰਵਾਜ਼ਾ ਖੁੱਲ੍ਹਿਆ ਹੁੰਦਾ। ਤੇ ਉਹ ਕਹਿੰਦੇ ਨੇ ਜਨਮ ਤੇ ਬਹੁਤ ਹੀ ਬੁਰੀ ਜਗ੍ਹਾ। ਅਗਲੀ ਆਇਤ 'ਚ ਅੱਲਾਹ ਤਾਲਾ ਆਂਦੇ ਨੇ ਇਸ ਦੇ ਉਲਟ, ਉਹਦੇ ਉਲਟ ਪਹਿਲੇ ਜਿਨ੍ਹਾਂ ਦੁਆ ਕੀਤੀ ਉਹਨਾਂ ਦੀ ਦੁਆ ਮੰਨੀ ਹੈ, ਫਿਰ ਉਹਨਾਂ ਦੇ ਮੁਖਾਲਫਾਂ ਦਾ ਰਵੱਈਆ ਦੱਸਿਆ, ਫਿਰ ਉਹਨਾਂ ਨੇ ਜਜ਼ਾ ਦੱਸੀ ਹੈ। ਤੇ ਇਹਦੇ ਉਲਟ ਅੱਗੋਂ ਅੱਲਾਹ ਕਹਿੰਦੇ ਨੇ ਜਿਹੜੇ ਲੋਕ ਆਪਣੇ ਪਰਵਰਦੀਗਾਰ ਤੋਂ ਡਰਦੇ ਰਹੇ ਉਹਨਾਂ ਵਾਸਤੇ ਇੰਜ ਦੇ ਬਾਗ ਨੇ ਜਿਨ੍ਹਾਂ ਵਿੱਚ ਨਹਿਰਾਂ ਵਗਦੀਆਂ ਹੋਣਗੀਆਂ ਔਰ ਉੱਥੇ ਹਮੇਸ਼ਾ ਰਹਿਣ ਦੇ। ਤੇ ਉਹਨਾਂ ਦੀ ਜੰਨਤ ਵਿੱਚ ਜੋ ਕੁਝ ਹੈ ਉਹ ਬਹੁਤ ਬਿਹਤਰ ਹੈ। ਵੀ ਪਹਿਲੀ ਮੇਜ਼ਬਾਨੀ ਤਾਂ ਉਹਨਾਂ ਵਾਸਤੇ ਪਹਿਲਾ ਜਿਸ ਜੰਨਤ 'ਚ ਦਾਖਲ ਹੋਣਾ, ਤੇ ਜਿਸ ਤਰ੍ਹਾਂ ਉਹਨਾਂ ਵਾਸਤੇ ਉਹ ਤਮਸੀਲ 'ਚ ਬਿਆਨ ਕੀਤਾ ਹੈ ਕਿ ਇੱਕ ਖੂਬਸੂਰਤ ਚੀਜ਼ ਹੋਵੇ ਦੀ ਰਹਿਣ ਵਾਸਤੇ। ਤੇ ਅੱਲਾਹ ਤਾਲਾ ਕਹਿੰਦੇ ਨੇ ਇਹ ਤੇ ਜੇ ਫਿਰ ਦੱਸਣੇ ਜੇ ਅੱਗੇ ਜੋ ਕੁਝ ਅੱਲਾਹ ਕੋਲ ਹੈ ਨਾ ਉਹਨਾਂ ਵਾਸਤੇ ਉਹ ਬਹੁਤ ਹੀ ਇਹਦੇ ਨਾਲੋਂ ਬਿਹਤਰ ਹੈ। ਮਤਲਬ ਜੰਨਤ ਵਿੱਚ ਪਹਿਲੀ ਮੇਜ਼ਬਾਨੀ ਤੇ ਇਹ ਹੋਵੇ ਦੀ ਨਾ, ਜਿਹੜੀ ਬਾਰ-ਬਾਰ ਅੱਲਾਹ ਤਾਲਾ ਕੁਰਾਨ 'ਚ ਅਕਸਰ ਦੱਸਦੇ ਨੇ ਨਹਿਰਾਂ ਹੁੰਦੀਆਂ, ਉੱਤੇ ਖਜੂਰਾਂ ਦੇ ਬਾਗ ਹੋਣ ਦੇ, ਜਿਹੜੀ ਉਸੇ ਜਿਸੇ ਕੁਰਾਨ ਉਤਰਿਆ ਉਸੇ ਬਹੁਤ ਆਈਡੀਅਲ ਲੋਕੇਸ਼ਨ ਰਿਟਰੀਟ ਸਮਝੀ ਜਾਂਦੀ ਸੀ। ਤੇ ਉਹਨੂੰ ਤੇ ਕਹਿੰਦੇ ਨੇ ਇਹ ਜੰਨਤ ਵਿੱਚ ਪਹਿਲੀ ਮੇਜ਼ਬਾਨੀ ਹੈ। ਇਸ ਤੋਂ ਅੱਗੇ ਅੱਲਾਹ ਕੋਲ ਉਹਨਾਂ ਵਫਾਦਾਰਾਂ ਵਾਸਤੇ ਜੋ ਕੁਝ ਹੈ ਉਹਨਾਂ ਨਿਮਤਾਂ ਤੋਂ ਵੀ ਬਹੁਤ। ਮਸਾ ਅਜੇ ਉੱਥੇ ਜਾ ਕੇ ਜਿਹੜੀਆਂ ਅੱਲਾਹ ਨੇ ਇਨਕਸ਼ਾਫ ਹੋਣੇ ਨੇ ਜਾਂ ਕਰਨੇ ਨੇ, ਕਿਸੇ ਨੇ ਉਹਨਾਂ ਚੀਜ਼ਾਂ ਦਾ ਨਹੀਂ ਪਤਾ, ਨਾ ਹੀ ਅੱਲਾਹ ਕਿਧਰੇ ਦੱਸਿਆ। ਇਹ ਸਾਡੇ ਉਲਮਾ ਨੇ ਜਿਹੜੇ ਕੋਲੋਂ ਉੱਥੇ ਗਾਣੇ ਸ਼ਾਣੇ ਅੱਲਾਹ ਕੋਲੋਂ ਗਵਾ ਦਿੰਦੇ ਨੇ ਜਾਂ ਕਾਫੀ ਚੀਜ਼ਾਂ ਕਰ ਦਿੰਦੇ ਨੇ। ਅੱਲਾਹ ਨਾਲ ਜਿਹੜੀ ਵੀ ਗੱਲ ਹੋ ਜਾਂ ਪੈਗੰਬਰ ਦੱਸ ਸਕਦਾ ਜਾਂ ਅੱਲਾਹ ਦੀ ਕਿਤਾਬ ਦੱਸ ਸਕਦੀ ਹੈ। ਬਾਹਰ ਦੀਆਂ ਜਿੰਨੀਆਂ ਗੱਲਾਂ ਨੇ ਉਹ ਕਿਆਸ ਰਾਈਆਂ ਹੋ ਸਕਦੀਆਂ ਨੇ, ਇਨਸਾਨੀ ਕੰਮ ਹੋ ਸਕਦੇ ਨੇ, ਕਹਾਣੀਆਂ ਕਿਸੇ। ਉਸ ਤੋਂ ਅੱਗੇ ਅੱਲਾਹ ਤਾਲਾ ਕਹਿੰਦੇ ਨੇ ਉਹਨਾਂ ਵਫਾਦਾਰ ਬੰਦਿਆਂ ਵਿੱਚ ਅਹਿਲੇ ਕਿਤਾਬ ਵੀ ਹੁੰਦੇ। ਹਕੀਕਤ ਹੈ ਕਿ ਅਹਿਲੇ ਕਿਤਾਬ ਵਿੱਚੋਂ ਉਹ ਲੋਕ ਨੇ, ਐਸੇ ਵੀ ਲੋਕ ਨੇ ਜਿਹੜੇ ਅੱਲਾਹ ਤੇ ਸੱਚਾ ਈਮਾਨ ਰੱਖਦੇ ਨੇ, ਔਰ ਉਹ ਕਿਤਾਬ ਤੇ ਵੀ ਈਮਾਨ ਰੱਖਦੇ ਨੇ ਜਿਹੜੀ ਅਸੀਂ ਤੁਹਾਡੇ ਤੇ ਨਾਜ਼ਲ ਕੀਤੀ ਹੈ, ਔਰ ਉਸ ਤੇ ਵੀ ਜਿਹੜੀ ਤੁਹਾਡੇ ਤੋਂ ਪਹਿਲੇ ਉਹਨਾਂ ਦੀ ਤਰਫ ਨਾਜ਼ਲ ਕੀਤੀ ਗਈ ਸੀ। ਤੇ ਉਹ ਅੱਲਾਹ ਤੋਂ ਡਰਦਿਆਂ ਔਰ ਅੱਲਾਹ ਦੀਆਂ ਆਇਤਾਂ ਤੋਂ ਥੋੜੇ ਫਾਇਦੇ ਲਈ ਵੇਚ ਨਹੀਂ ਦਿੱਤੇ ਸੀ। ਵੇ ਉਸ ਤੋਂ ਪਹਿਲੇ ਵੀ ਕਿਤਾਬਾਂ ਜਿਹੜੀਆਂ ਵੇਚ ਨਹੀਂ ਦਿੰਦੇ। ਇਹੀ ਉਹ ਲੋਕ ਨੇ ਜਿਨ੍ਹਾਂ ਦਾ ਅਜਰ ਉਹਨਾਂ ਦੇ ਰੱਬ ਕੋਲ ਮਹਿਫੂਜ਼ ਹੈ। ਇਹ ਉਹਨਾਂ ਨੂੰ ਜਲਦੀ ਮਿਲ ਜਾਏਗਾ, ਇਸ ਲਈ ਕਿ ਅੱਲਾਹ ਸਾਹਬ ਚੁਕਾਉਣ 'ਚ ਕੋਈ ਦੇਰ ਨਹੀਂ ਕਰਦਾ। ਅੱਲਾਹ ਤਾਲਾ ਕਹਿੰਦੇ ਨੇ ਫਿਰ ਉਹੀ ਜਿਹੜੀ ਪਹਿਲੇ ਬਾਰ-ਬਾਰ ਗੱਲ ਕੀਤੀ ਹੈ, ਕਿਉਂਕਿ ਕੁਝ ਮੁਆਸ਼ਰਿਆਂ 'ਚ ਇਹ ਕੁਰਾਨ ਦੇ ਖਿਲਾਫ ਗੱਲਾਂ ਜ਼ਿਆਦਾ ਪਾਪੂਲਰ ਨੇ ਔਰ ਉਹਨਾਂ ਨੂੰ ਅੱਲਾਹ ਔਰ ਰਸੂਲ ਦੀਆਂ ਗੱਲਾਂ ਸਮਝਦਾ। ਇਹ ਕੁਰਾਨ ਉਹਨਾਂ ਚੀਜ਼ਾਂ ਦੀ, ਇਹ ਕੁਰਾਨ ਤੁਹਾਨੂੰ ਇੱਦੋਂ ਭੋਲ ਭਲੀਆਂ 'ਚੋਂ ਕੱਢ ਕੇ ਸਿਰਾਤੇ ਮੁਸਤਕੀਮ ਤੇ ਲਿਆ ਕੇ ਅਸਲ ਗੱਲ ਦੱਸਦਾ। ਤੋ ਇੱਥੇ ਵੇਖਿਆ ਜੀ ਕਿੰਨੀਆਂ ਕਿੰਨੀਆਂ ਚੀਜ਼ਾਂ ਮਸ਼ਹੂਰ ਨੇ। ਤੇ ਅੱਲਾਹ ਕਹਿੰਦੇ ਨਹੀਂ, ਹੁਣ ਰਵੱਈਆਂ ਤੇ ਮੈਂ ਬਾਰ-ਬਾਰ ਆਨਾ, ਉੱਥੇ ਕਹਿੰਦੇ ਨੇ ਜਿਹੜੇ ਰਸੂਲ ਅਹਿਲੇ ਕਿਤਾਬ ਨੇ ਨਾ, ਜਿਨ੍ਹਾਂ ਨੂੰ ਮੁਸਲਮਾਨ ਆਂਦੇ ਨੇ ਕਿ ਉਹਨਾਂ ਦਾ ਕੋਈ ਹੱਥ ਨਹੀਂ, ਮਸਲਨ ਔਰ ਵਈ ਉਹਨਾਂ ਦਾ ਜੰਨਤ 'ਚ ਕੋਈ ਹਿੱਸਾ ਨਹੀਂ। ਅੱਲਾਹ ਤਾਲਾ ਕੁਰਾਨ 'ਚ ਉਹਨਾਂ ਗੱਲਾਂ ਦੀ ਨਫੀ ਕਰ ਕਹਿੰਦੇ ਨੇ ਕਿ ਜਿਹੜੇ ਹਕੀਕਤ ਹੈ ਕਿ ਅਹਿਲੇ ਕਿਤਾਬ ਵਿੱਚੋਂ ਐਸੇ ਲੋਕ ਵੀ ਨੇ ਜਿਹੜੇ ਅੱਲਾਹ ਤੇ ਸੱਚਾ ਈਮਾਨ ਰੱਖਦੇ ਨੇ, ਕਿਸੇ ਮਜਬੂਰੀ ਨੂੰ ਨਹੀਂ ਅਜੇ ਪੇ ਕਰਦੇ, ਇਹ ਚੀਜ਼ ਖੁੱਲ ਕੇ ਸਾਹਮਣੇ ਨਹੀਂ ਪਏ ਹੁੰਦੇ, ਸ਼ਾਇਦ ਬਾਅਦ 'ਚ ਆ ਜਾ, ਜਾਂ ਉਹਨਾਂ ਕੋਲ ਕੋਈ ਇਲਮੀ ਜਵਾਜ਼ ਹੋ ਸਕਦਾ। ਜਿਸ ਤਰ੍ਹਾਂ ਹੁਣ ਈਸਾਈਆਂ ਨੇ ਰਸੂਲ ਅੱਲਾਹ ਸੈਯਦਨਾ ਮੁਹੰਮਦ ਨੂੰ ਆਖਰੀ ਨਬੀ ਮੰਨ ਲਿਆ,
ਨਬੀ ਮੰਨ, ਲੇਕਿਨ ਉਹਨਾਂ ਕੋਲ ਇੱਕ ਜਵਾਜ਼ ਹੈ ਇਲਮੀ। ਉਹ ਆਂਦੇ ਨੇ ਜਿਸ ਤਰ੍ਹਾਂ ਪਹਿਲੇ ਅੱਲਾ ਨੇ ਕੁਰਾਨ 'ਚ ਆਖਿਆ ਕਿ ਹਰ ਉਮਤ ਵਾਸਤੇ ਨਬੀ, ਇਹ ਅਰਬਾਂ ਵਾਸਤੇ ਨੇ ਨਬੀ। ਮਸਾ ਇੱਕ ਇਲਮੀ ਜਵਾਬ ਹੈ। ਇਹ ਹੁਣ ਉਹਨਾਂ ਤੇ ਅੱਲਾ ਦਾ ਮਾਮਲਾ, ਅੱਲਾ ਅੱਗੇ ਹੋ ਸਕਦਾ ਅੱਲਾ ਇਹ ਉਜ਼ਰ ਉਹਨਾਂ ਦਾ ਮੰਨ ਲੈਣ, ਉਹ ਨੇਕ ਨੀਤੀ ਨਾਲ ਇਹ ਕਰ ਰਹੇ ਹੁਣ, ਉਹਨਾਂ ਨੇ ਹੀ ਸਮਝ ਆਉਂਦੀ ਹੋਵੇ। ਕਿਉਂਕਿ ਪੈਗੰਬਰ ਦਾ ਇਨਕਾਰ ਗੁਨਾਹ ਉਦੋਂ ਬਣਦਾ ਜਿਸੇ ਕੋਈ ਸੋਚ ਸਮਝ ਕੇ, ਜ਼ਿੱਦ, ਅੱਠ ਧਰਮੀ, ਤਸਬ, ਕਿਸੇ ਲਾਲਚ, ਕਿਸੇ ਪਾਰਟੀਬਾਜ਼ੀ ਦੀ ਬਣਾ ਤੇ ਕਰ ਰਹੇ ਹੁੰਦੇ। ਤੇ ਉਹ ਫਿਰ ਇਹ ਗੱਲ ਵੀ ਬਾਰ-ਬਾਰ ਆਉਂਦੀ ਹੈ ਕਿ ਮੁਸਲਮਾਨਾਂ ਨੇ ਇਸ ਗਲਤ ਫਹਿਮੀ ਚੋਂ ਨਿਕਲਣਾ ਚਾਹੀਦਾ ਕਿ ਅਸੀਂ ਮੁਸਲਮਾਨ ਹਾਂ। ਜਿਹਦਾ ਇਹ ਜਾਂ ਕਿਸੇ ਗਰੁੱਪ ਨਾਲ ਤਲਕ ਹੈ ਜਾਂ ਕਿਸੇ ਨਬੀ ਦੇ ਅਸੀਂ ਬੱਚੇ ਹਾਂ ਜਾਂ ਰਿਸ਼ਤੇਦਾਰ ਆ ਜਾਂ ਨੋ। ਲੱਭਦੇ ਨੇ ਉਹ ਅਹਿਲੇ ਕਿਤਾਬ ਜਿਹੜੇ ਨੇ ਉਹਨਾਂ ਵਿੱਚ ਵੀ ਉਹ ਲੋਕ ਨੇ ਜਿਹੜੇ ਅੱਲਾ ਤੇ ਸੱਚਾ ਇਮਾਨ ਰੱਖਦੇ ਨੇ, ਉਸ ਕਿਤਾਬ ਤੇ ਵੀ ਇਮਾਨ ਰੱਖਦੇ ਨੇ ਜਿਹੜੀ ਤੁਹਾਡੇ ਤੇ ਹੁਣ ਨਾਜ਼ਲ ਹੋਈ ਹੈ, ਇਜ਼ਹਾਰ ਨਹੀਂ ਕਰ ਰਹੇ ਕੀਤੀ ਹੈ, ਔਰ ਉਸ ਤੇ ਵੀ ਜਿਹੜੀ ਤੁਹਾਡੇ ਤੋਂ ਪਹਿਲਾਂ ਉਹਨਾਂ ਦੀ ਤਰਫ ਨਾਜ਼ਲ ਕੀਤੀ ਗਈ ਸੀ, ਉਸ ਤੋਂ ਪਹਿਲਾਂ ਜਿਹੜੀ ਨਾਜ਼ਲ ਹੀ ਉਹਨਾਂ ਦੀ ਤਰਫ ਕੀਤੀ ਗਈ ਸੀ ਗਈ ਸੀ। ਤੋ ਅੱਲਾ ਤੋਂ ਡਰਦਿਆਂ ਔਰ ਅੱਲਾ ਦੀਆਂ ਆਇਤਾਂ ਨੂੰ ਥੋੜੇ ਫਾਇਦੇ ਲਈ ਵੇਚ ਨਹੀਂ ਦਿੰਦੇ ਬਈ ਉਹ ਐਸੇ ਹੀ ਨੇ, ਉਹਨਾਂ ਦੇ ਰਵੱਈਏ ਐਸੇ ਨੇ ਕਿ ਕਿਉਂਕਿ ਅੱਲਾਹ ਤਾਲਾ ਦੇ ਨੇ ਜਿਹੜੇ ਮੁਸ਼ਰਕ ਜਾਂ ਜਿਹੜੇ ਅਹਿਲੇ ਕਿਤਾਬ ਨੇ ਇਹਨਾਂ ਨੂੰ ਪਤਾ ਸਾਰਾ ਇਹ ਥੋੜੀ ਕੀਮਤ ਵਾਸਤੇ ਇਹ ਅੱਲਾ ਦੀਆਂ ਆਇਤਾਂ ਵੇਚਦੇ। ਉਹ ਕਹਿੰਦੇ ਨੇ ਉਹ ਵੀ ਨੇ ਉਹਨਾਂ ਵਿੱਚ, ਉਹ ਰਵੱਈਏ ਵਾਲੇ ਵੀ ਨੇ ਅਹਿਲੇ ਕਿਤਾਬ 'ਚ ਜਿਹੜੇ ਅੱਲਾ ਦੀਆਂ ਆਇਤਾਂ ਵੇਚਦੇ ਨਹੀਂ। ਥੋੜੀ ਕੀਮਤ ਦਾ ਇਹ ਨਹੀਂ ਮਤਲਬ ਚੋਖੀ ਲੱਭੇ ਤੇ ਵੇਚ, ਅੱਲਾ ਕਹਿੰਦੇ ਨੇ ਉਹ ਨਹੀਂ ਵੇਚਦੇ ਬਈ ਉਹ ਅੱਛੇ ਲੋਕ ਨੇ ਦਿੰਦੇ। ਉਹੀ ਉਹ ਲੋਕ ਨੇ ਜਿਨ੍ਹਾਂ ਦਾ ਅਜਰ ਉਹਨਾਂ ਦੇ ਰੱਬ ਕੋਲ, ਉਹਨਾਂ ਦੇ ਅੱਲਾ ਕੋਲ ਉਹਨਾਂ ਦਾ ਅਜਰ ਮਹਿਫੂਜ਼ ਹੈ। ਜਿਸ ਤਰ੍ਹਾਂ ਕਿਸੇ ਵੀ ਅੱਲਾ ਅੱਗੇ ਸਰੈਂਡਰ ਕਰਨ ਵਾਲੇ ਇਨਸਾਨ ਦਾ ਮਹਿਫੂਜ਼, ਇਹ ਉਹਨਾਂ ਨੂੰ ਜਲਦੀ ਮਿਲ ਜਾਏਗਾ, ਉਹਨਾਂ ਨੂੰ ਵੀ ਇਹ ਮਿਲ ਜਾਏਗਾ। ਇਸ ਲਈ ਕਿ ਅੱਲਾ ਹਿਸਾਬ ਕਿਤਾਬ ਚੁਕਾਉਣ 'ਚ ਦੇਰ ਨਹੀਂ ਲਾਉਂਦਾ। ਅੱਲਾ ਤਾਲਾ ਜਿਹੜੇ ਨੇ ਅੱਲਾ ਕਹਿੰਦੇ ਨੇ ਕਿ ਉਹ ਦੇਰ ਨਹੀਂ ਲੈਂਦਾ। ਅਸੀਂ ਇਨਸਾਨ ਆ, ਸਾਨੇ ਸਹੀ ਹੁੰਦਾ। ਸਾਡੇ ਤੇ ਅੱਲਾ ਦੀ ਟਾਈਮਿੰਗ 'ਚ ਇੰਨਾ ਕੁ ਫਰਕ ਹੈ ਕਿ ਸਾਡਾ ਅੱਲਾ ਦਾ ਇੱਕ ਦਿਨ ਜਿਹੜਾ ਸਾਡੇ ਹਜ਼ਾਰਾਂ ਸਾਲਾਂ, ਹਜ਼ਾਰਾਂ ਦਿਨਾਂ ਜਿਹੜਾ, ਤੋ ਅੱਲਾ ਦੀ ਸਾਈਡ ਤੇ ਜਿਹੜੀ ਹੈ ਨਾ ਇੱਕ ਮਿੰਟ ਦੀ ਗੱਲ, ਉਹ ਸਾਨੇ 'ਚ ਲੱਗਦਾ 70 ਸਾਲ ਹੋ ਗਏ ਨੇ। ਤੋ ਅੱਲਾ ਤਾਲਾ ਦੀ ਆਪਣੀ ਸਾਈਡ ਤੋਂ ਗੱਲ ਕਰ ਰਹੇ ਨੇ ਤੇ ਅੱਲਾ ਕਹਿੰਦੇ ਨੇ ਕਿਉਂਕਿ ਉਹਦੇ 'ਚ ਬੜੀਆਂ ਮੁਕਾਲਮੇ ਹੁੰਦੇ ਨੇ। ਆਂਦੇ ਨੇ ਜੇ ਕੋਈ ਜ਼ਾਬ ਦੇਣਾ ਅੱਲਾ ਪਾਵੇ ਤੇ ਦੇਵੇ ਆ ਕੇ। ਅੱਲਾ ਕਹਿੰਦੇ ਨਾ, ਸਬਰ ਕਰੋ, ਅੱਲਾ ਆਪਣੇ ਤਰੀਕੇ ਨਾਲ ਕਰਨਾ, ਅੱਲਾ ਦੀ ਆਪਣੀ ਟਾਈਮਿੰਗ। ਤੇ ਅੱਲਾ ਕਹਿੰਦੇ ਨੇ ਅੱਲਾ ਤਾਲਾ ਦੇਰ ਨਹੀਂ ਕਰਦੇ ਹਿਸਾਬ ਕਿਤਾਬ 'ਚ। ਵੀ ਇਹ ਜਿਸੇ ਉਹ ਸਾਈਡ ਤੇ ਤੁਸੀਂ ਜਾਓਗੇ ਤੁਹਾਨੂੰ ਇੰਝ ਲੱਗੇਗਾ ਇਹ ਸੈਕਿੰਡ 'ਚ ਹੀ ਕੰਮ ਹੋ ਗਿਆ। ਇਹ ਤੇ ਕੋਈ ਮਸਨ ਸੰਭਲਣ ਦਾ ਵੀ ਮੌਕਾ ਨਹੀਂ ਪਿਆ ਮਿਲਦਾ। ਤੇ ਅਗਲੀ ਆਇਤ 'ਚ ਆਖਰੀ ਜਿਹੜੀ ਹੈ ਸੂਰਾ ਆਲੇ ਇਮਰਾਨ ਦੀ ਆਇਤ 200, ਉਹਦੇ 'ਚ ਅੱਲਾ ਤਾਲਾ ਇਹ ਆਇਤ ਦਾ ਖਾਤਮਾ ਇੱਥੇ ਹੋ ਰਿਹਾ। ਈਮਾਨ ਵਾਲਿਓ, ਅੱਲਾ ਸਬਰ ਕਰੋ, ਆਪਣੇ ਹਰੀਫਾਂ ਦੇ ਮੁਕਾਬਲੇ 'ਚ ਜੁਰਤ ਦਾ ਮੁਜ਼ਾਹਰਾ ਕਰੋ। ਜਿਹੜੇ ਕਮਜ਼ੋਰ ਜੁਰਤ ਦਾ ਮੁਜ਼ਾਹਰਾ ਕਰਨ ਵਾਲੇ ਮੌਜੂਦ ਨੇ, ਲੇਕਿਨ ਜਿਹੜੇ ਨਹੀਂ ਕਰ ਰਹੇ ਸਾਡੇ ਜੇ ਕਮਜ਼ੋਰ ਦਿਲ ਜਿਹੜੇ ਨੇ, ਜਿਹੜੇ ਬਾਨੇ ਤੇ ਇੱਦੇ ਤੇ ਕਦੀ ਈਮਾਨ ਹਾਈ ਹੋ ਜਾਂਦਾ ਹੁੰਦਾ 80 ਤੇ ਗਏ ਆਉਂਦਾ, ਤੇ ਕਦੀ ਈਮਾਨ ਬਿਲੋ 0 ਇਹ ਆਉਂਦਾ। ਉਹਨਾਂ ਨੂੰ ਪੈਂਦੇ ਨੇ ਈਮਾਨ ਵਾਲਿਓ ਸਬਰ ਕਰੋ, ਆਪਣੇ ਹਰੀਫਾਂ ਦੇ ਮੁਕਾਬਲੇ 'ਚ ਜੁਰਤ ਦਾ ਮੁਜ਼ਾਹਰਾ ਕਰੋ, ਪਰ ਮਰਦੀ ਵਿਖਾਓ, ਡਟ ਕੇ ਖਲੋਵੋ। ਅੱਲਾ ਤੁਹਾਡੇ ਨਾਲ ਹੈ। ਮੁਕਾਬਲੇ ਵਾਸਤੇ ਯਾਰੋ तमाम ਸਾਰੇ ਮਾਮਲਾ 'ਚ ਅੱਲਾ ਦਾ ਤਕਵਾ ਇਖਤਿਆਰ ਕਰੋ ਤਾਂ ਕਿ ਕਾਮਯਾਬ ਹੋ। ਇਹਦੇ 'ਚ ਪਤਾ ਹੁਣ ਕੀ ਦੋ ਚੀਜ਼ਾਂ ਆਖੀਆਂ ਨੇ। ਅੱਲਾ ਦੀ ਇੱਕ ਐਸੀ ਸਕੀਮ ਹੈ ਜਿਹਦਾ ਆਮ ਚਰਚਾ ਨਹੀਂ ਹੁੰਦਾ, ਸਬਰ ਔਰ ਤਕਵਾ, ऑनेस्टी ਔਰ ਸਬਰ। ਇਹ ਹੀ ਪਾਪ ਮਰਦੀ ਹੁੰਦੀ ਹੈ ਕਿ ਅੱਕ ਤੇ ਇਹ ਨਹੀਂ ਖਲੋ ਜਾਣਾ। ਮਸ ਅੱਕ ਤੇ ਇੰਝ ਵੀ ਨਹੀਂ ਖਲੋ ਜਾਈਦਾ ਕਿ ਅੱਜ ਇੱਕ ਚੀਜ਼ ਆ ਕੇ ਮੈਂ ਕੱਲ ਇਸ ਤੋਂ ਮਸਾਂ ਕੁਰਾਨ ਪੜ੍ਹਿਆ, ਸਮਝਿਆ, ਉਹਦੇ 'ਚ ਕਿੰਨੀਆਂ ਚੀਜ਼ਾਂ ਪੂਰੀ ਲਾਈਫ ਬਦਲ ਦਿੱਤੀ ਹੈ ਆਪਣੀ। ਅੱਕ ਦਾ ਇਹ ਮਤਲਬ ਹੁੰਦਾ ਹੈ ਕਿ ਅੱਲਾ ਦੀ ਜਿਹੜੀ ਚੀਜ਼ ਹੈ ਅੱਕ ਤੇ ਖਲੋਣੇ ਦਾ ਇਹ ਵੀ ਮਤਲਬ ਹੁੰਦਾ ਹੈ ਵੀ ਜਿਸ ਵੇਲੇ ਤੁਹਾਨੂੰ ਇਲਮ ਅਕਲ ਦੇ ਮਾਯਾਰ ਤੇ ਪੂਰੀ ਉਤਰਨ ਵਾਲੇ ਕੋਈ ਅੱਲਾ ਦਾ ਹੱਕ ਹੋਰ ਵੀ ਆਇਆ ਤੇ ਤੁਸੀਂ ਇਹ ਨਹੀਂ ਆਖਣ ਲੱਗੇ ਤੇ ਮੈਂ ਤੇ ਉਹ ਖਲੋਤੇ ਅੱਗੇ ਹੀ। ਪਰ ਤਕਵਾ ਇਖਤਿਆਰ ਕਰੋ। ਅੱਲਾ ਦੀਆਂ ਦੋ ਤਿੰਨ ਹੀ ਚੀਜ਼ਾਂ ਨੇ ਕਿ ਸਬਰ ਕਰੋ, ਔਰ ਇਹਦੀ ਐਡੀ ਤਸ਼ਹੀਰ ਨਹੀਂ ਕੀਤੀ ਜਾਂਦੀ, ਲੇਕਿਨ ਕੁਰਾਨ ਭਰਿਆ ਪਿਆ ਹਰ ਮਾਮਲੇ 'ਚ ਸਬਰ। ਤੁਸੀਂ ਕੁਰਾਨ ਪੜ੍ਹਨਾ ਸ਼ੁਰੂ ਕਰੋ ਤੇ ਕੁਰਾਨ ਇੰਜ ਜਿਵੇਂ ਵਾਦਾ ਨੀਅਤ ਨਹੀਂ, ਜਿਵੇਂ ਅੱਲਾ ਇੱਕ
ਇਹ ਕੁਰਾਨ ਦੇ ਕਿ ਅੰਜ ਤੀਜੇ ਚੌਥੇ ਸਫੇ ਤੇ ਅੱਲਾਹ ਤਾਲਾ ਨਾ ਵਾਜ਼ੇ ਕਰਦੇ ਨੇ। ਇਸੇ ਤਰ੍ਹਾਂ ਸਬਰ ਜਿਹੜਾ ਇੱਕ ਐਸੀ ਚੀਜ਼ ਹੈ ਤੇ ਤਕਵਾ ਪਾਕੀਜ਼ਗੀ ਇਹ ਵੀ ਜਗ੍ਹਾ ਜਗ੍ਹਾ, ਲੇਕਿਨ ਸਾਡੇ ਕੋਲ ਆਪਣੇ ਕਲਚਰ ਮਾਸ਼ਰੇ ਦੇ ਮੁਤਾਬਕ ਜਿਸ ਤਰ੍ਹਾਂ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਮਨਫੀ ਸਾਈਡ ਤੇ ਸੂਦ ਸੂਰ ਸ਼ਰਾਬ ਐਨੀਆਂ ਉਹ ਉਂਝ ਲੋਕ ਕੋਈ ਦਸੀਆਂ ਚੀਜ਼ਾਂ ਹਰ ਚੀਜ਼ ਆਰਾਮ ਖਾ ਰਹੇ ਹੁੰਦੇ ਨੇ, ਲੇਕਿਨ ਸੂਰ ਤੇ ਆ ਕੇ ਇੰਜ ਮੁਕਾਬਲੇ ਤੇ ਖਲੋ ਜਾਂਦੇ ਨੇ। ਨੋ ਨੋ ਨੋ। ਔਰ ਮੁਕਾਬਲੇ ਤੇ ਵੀ ਇੰਜ ਖਲੋਂਦੇ ਨੇ ਕਿ ਸੂਰ ਨਾਲ ਦੁਸ਼ਮਣੀ, ਹਾਲਾਂਕਿ ਅੱਲਾਹ ਕਿ ਸੂਰ ਦਾ ਗੋਸ਼ਤ ਨਹੀਂ ਖਾਣਾ, ਇਹਦੇ ਤੋਂ ਇਲਾਵਾ ਕੋਈ ਮਸਲਾ ਨਹੀਂ। ਅੱਲਾਹ ਤਾਲਾ ਆਖੇ ਵੀ ਇਹਨੂੰ ਇਹ ਕੋਈ ਪਲੀਤ ਹੈ ਜਾਂ ਪਾ ਕੇ ਜਾਂ ਇਹਦੇ ਕੋਈ ਜੁੱਤੀ ਨਹੀਂ ਪਾ ਸਕਦੇ, ਇਹਦਾ ਕੋਈ ਨਹੀਂ। ਸੂਰ ਤੇ ਇੱਕ ਸ਼ਰਾਬ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਅੱਛੀ ਸਾਈਡ ਤੇ ਵੀ ਲੋਕ ਦੋ ਤਰ੍ਹਾਂ ਚੀਜ਼ਾਂ ਹੀ ਸਿੰਬਲ ਬਣਾਏ ਨੇ ਜਿਹੜੀਆਂ ਪੋਜ਼ੀਟਿਵ ਸਾਈਡ ਤੇ ਨੇ। ਬਈ ਨਮਾਜ਼ ਪੜ੍ਹ ਲਈ, ਚਲੋ ਨਮਾਜ਼ ਅੱਲਾਹ ਦਾ ਹੁਕਮ ਹੈ, ਬਹੁਤ ਜ਼ਰੂਰੀ ਹੈ, ਅੱਲਾਹ ਦੀ ਸਕੀਮ ਦਾ ਹਿੱਸਾ ਹੈ, ਜਾਂ ਰੋਜ਼ੇ ਅੱਲਾਹ ਦੀ ਇਬਾਦਤ ਹੈ, ਬੜੀ ਅਹਿਮ ਹੈ। ਲੇਕਿਨ ਲੋਕਾਂ ਤੇ ਇਹਦੇ ਤੋਂ ਵੀ ਅੱਗੇ ਅੱਲਾਹ ਮਾਫ ਕਰੇ ਬਣਾਏ ਨੇ ਦਾੜੀ ਪਗੜੀ ਜਾਂ ਇੱਕ ਜ਼ਾਰੀ ਇਸਲਾਮ ਬਣਾਇਆ ਜਿਹਦਾ ਅੱਲਾਹ ਦੇ ਇਸਲਾਮ ਨਾਲ ਕੋਈ ਤਲਕ ਨਹੀਂ। ਤੇ ਅੱਲਾਹ ਕੇ ਜਿਹੜੇ ਇਹਨਾਂ ਚੀਜ਼ਾਂ ਦਾ ਖਿਆਲ ਰੱਖੇਗਾ ਉਹ ਕਾਮਯਾਬ ਹੈ। ਕਹਿੰਦੇ ਨੇ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਤਾਂ ਕਿ ਕਾਮਯਾਬ ਰਹੋ। ਉਹਦਾ ਕਿਸ ਵਜ੍ਹਾ ਤੋਂ ਸਬਰ ਕਰੋ, ਕਿਸ ਵਜ੍ਹਾ ਤੋਂ ਅੱਲਾਹ ਦੇ ਸੰਗੀ ਬਣ ਕੇ ਤੇ ਆਪ ਜਿਹੜੇ ਤੁਹਾਡੇ ਮੁਖਾਲਫ ਨੇ, ਅੱਲਾਹ ਦੇ ਮੁਖਾਲਫ, ਪੈਗੰਬਰ ਦੇ ਮੁਖਾਲਫ, ਉਹਨੇ ਜੁਰਤ ਦਾ ਮੁਜ਼ਾਹਰਾ ਕਰੋ, ਮੁਕਾਬਲੇ ਵਾਸਤੇ ਤਿਆਰ ਹੋ। ਇਹਦਾ ਇਹ ਨਹੀਂ ਮਤਲਬ ਹੈ ਜਿਹੜਾ ਮੁਸਲਮਾਨਾਂ ਬਣਾਏ, ਇਹ ਸਿਰਫ ਰਸੂਲ, ਉੱਥੇ ਅੱਲਾਹ ਤਾਲਾ ਇਹ ਆਪ ਚੀਜ਼ਾਂ, ਇਹ ਜੰਗਾਂ ਅੱਲਾਹ ਤਾਲਾ ਕਰ ਰਹੇ ਨੇ, ਸੈਯਦਨਾ ਮੁਹੰਮਦ ਨਹੀਂ ਇਹ ਕਰ ਰਹੇ। ਅੱਲਾਹ ਤਾਲਾ ਉੱਤੇ ਖਲੋ ਕੇ ਡੇ ਟੂ ਡੇ ਮਾਮਲਾਤ ਉਹਦੇ ਵਿੱਚ ਲੋਕਾਂ ਦਾ ਜ਼ਿਆਦਾ ਰੁਝਾਨ ਇਹ ਹੁੰਦਾ ਜਿਵੇਂ ਰਸੂਲ ਅੱਲਾਹ ਨੇ ਕੀਤੀਆਂ। ਰਸੂਲ ਅੱਲਾਹ ਦੇ ਨੂੰ ਅੱਲਾਹ ਤਾਲਾ ਜਿੰਨਾ ਕੁ ਉੱਥੇ ਰੁਕਦੇ ਨੇ, ਗੱਲਾਂ ਕਰਦੇ ਨੇ, ਆਂਦੇ ਨੇ ਇਹ ਗਲਤ ਚੀਜ਼ ਕੀਤੀ ਹੈ ਤੂੰ ਪੈਗੰਬਰ, ਜੇ ਇਹ ਤੂੰ ਚੀਜ਼ ਇਸ ਕੀਤੀ ਤੈਨੂੰ ਮੈਂ ਇਹ ਸਜ਼ਾ ਦਿਆਂਗਾ। ਉਹਨਾਂ ਲੋਕਾਂ ਦਾ ਨਹੀਂ ਧਿਆਨ ਹੋ ਰਵਈਆ। ਲਿਹਾਜ਼ਾ ਦੋਸਤਾਂ ਦੀ ਦੁਆ ਨਾਲ ਇਹ ਮੁਕੰਮਲ ਹੋਈ ਔਰ ਇਨਸ਼ਾਅੱਲਾ ਸੂਰਾ ਨਿਸਾ ਦਾ ਸ਼ੁਰੂ ਕਰਾਂਗੇ ਜਲਦੀ ਰਾਈਟ ਵੇ। ਥੈਂਕ ਯੂ, ਜਜ਼ਾਕ ਅੱਲਾ। ਔਰ ਸਾਰਿਆਂ ਦੋਸਤਾਂ ਅੱਗੇ ਰਿਕੁਐਸਟ ਹੈ ਕਿ ਕੋਈ ਥੱਲੇ ਕੁਐਸਚਨ ਲਿਖ ਦਿੱਤਾ, ਮੇਰੀ ਗਲਤੀ ਵਾਜ਼ੇ ਕਰ ਦਿੱਤੀ, ਕੋਈ ਉਬਾਮ ਹੈ ਉਹ ਪੁੱਛ ਲਿਆ, ਇਹਦੇ ਵਿੱਚ ਐਡ ਹੋ ਕੇ ਆ ਕੇ ਲਾਈਵ ਵੀ ਗੱਲ ਕਰ ਸਕਦੇ ਹੋ, ਤਾਂ ਕਿ ਇਹਨੂੰ ਇੱਕ ਮੁਕਾਲਮਾ ਬਣਾਇਆ ਜਾਏ। ਇਹ ਨਾ ਸਮਝਿਆ ਜਾਏ ਕਿ ਕੋਈ ਆਲਮ ਤੇ ਦਰਸ ਦੇ ਰਿਹਾ। ਮੈਂ ਤੇ ਹੁਣ ਲਹਿਜਾ ਵੀ ਉਹ ਇਖਤਿਆਰ ਕਰਨਾ, ਮੈਂ ਗੱਲ ਵੀ ਉਸ ਸਟਾਈਲ ਨਾਲ ਕਰਨਾ ਜਿਸ ਤਰ੍ਹਾਂ ਅਸੀਂ ਰਲ ਕੇ ਕੋਈ ਗੱਲ ਕਰ ਰਹੇ ਹਾਂ, ਕੋਈ ਉਹਦੇ 'ਚ ਵੱਡਾ ਔਰ ਕੋਈ ਨਹੀਂ ਕਰ। ਔਰ ਪਲੀਜ਼ ਉਹਦੇ 'ਚ ਹੈਲਪ ਕਰਿਆ ਕਰੋ। ਇਹ ਦੁਨੀਆ ਜਿੰਨੇ ਕੰਮ ਕਰਨੇ ਉਹਨਾਂ ਵਿੱਚੋਂ ਇੱਕ ਬਹੁਤ ਹੀ ਅਹਿਮ ਕੰਮ ਹੈ ਕੁਰਾਨ ਦੇ ਕਰੀਬ ਹੋਣਾ, ਕੁਰਾਨ ਨਾਲ ਆਪਣਾ ਤਲਕ ਬਣਾਉਣਾ। ਜਜ਼ਾਕ ਅੱਲਾ।